तो चलो चलने हैं जनाब महाराजा रणजीत सिंह की समाध और उत्थे गुरुद्वारा डेरा साहब तुहानूं सैर कराने हैं। ਇਹ ਗੁਰਦੁਆਰਾ ਸਾਹਿਬ ਔਰ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਇਹ ਬਿਲਕੁਲ ਬਾਦਸ਼ਾਹੀ ਮਸਜਿਦ ਦੇ ਰੋਸ਼ਨਾਈ ਗੇਟ ਦੇ ਨਾਲ ਮੌਜੂਦ ਹੈ ਤੇ ਅਸੀਂ ਪਹੁੰਚ ਗਏ ਹੁਣ ਇਸ ਖੂਬਸੂਰਤ ਔਰ ਬਹੁਤ ਹੀ ਕਦੀਮੀ ਇਮਾਰਤ ਦੇ ਅੰਦਰ। ਔਰ ਤੁਸੀਂ ਦੇਖ ਸਕਦੇ ਹੋ ਸਾਹਮਣੇ ਨਜ਼ਰ ਆ ਰਹੀ ਹੈ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ। ਉਹਦੇ ਅੰਦਰ ਵੀ ਜਾਵਾਂਗੇ ਔਰ ਤੁਹਾਨੂੰ ਪੂਰੀ ਇੱਥੋਂ ਦੀ ਸੈਰ ਕਰਾਣੇ। ਵੀਡੀਓ ਦੇ ਨਾਲ ਤੁਸੀਂ ਜੁੜੇ ਰਹਿਣਾ ਹੈ, ਠੀਕ ਹੈ ਜਨਾਬ। ਇਹ ਜਨਾਬ ਸਾਹਮਣੇ ਇੱਕ ਨੀਲੇ ਰੰਗ ਦਾ ਕੁਝ ਲਿਖਿਆ, ਜ਼ੂਮ ਕਰਕੇ ਦੇਖਨੇ ਆ। ਇਹ ਲਿਖਿਆ ਜੀ ਮਹਾਰਾਜਾ ਰਣਜੀਤ ਸਿੰਘ ਬਲਾਕ। ਇਹ ਉਹ ਛੋਟੀ ਇੱਟ ਨਾਲ ਬਣਿਆ ਬਲਾਕ ਔਰ ਇੱਥੋਂ ਦੀ ਗੁਜ਼ਰ ਕੇ ਤੁਸੀਂ ਉੱਤੇ ਸਮਾਧ ਤੱਕ ਜਾਂਦੇ ਹੋ। ਉੱਤੇ ਜਾਣ ਤੋਂ ਪਹਿਲੇ ਇਹ ਸਾਨੂੰ ਕੁਝ ਲਿਖਿਆ ਨਜ਼ਰ ਆ ਰਿਹਾ ਪੰਜਾਬੀ 'ਚ ਤੇ ਇਹਦੇ ਨਾਲ ਹੀ ਜਨਾਬ ਲੰਗਰ ਹਾਲ ਮੌਜੂਦ ਹੈ। ਇਸ ਵਕਤ ਯਾਤਰੀ ਬਹੁਤ ਜ਼ਿਆਦਾ ਲਾਹੌਰ ਦੇ 'ਚ ਆਏ ਨੇ ਤੇ ਇੱਥੇ ਬਹੁਤ ਰੌਣਕ ਹੈ। ਹਰ ਤਰਫ ਤੁਹਾਨੂੰ ਯਾਤਰੀ ਨਜ਼ਰ ਆ ਰਹੇ ਨੇ, ਭਾਵੇਂ ਲੋਕਲ ਨੇ ਜਾਂ ਬਾਹਰ ਦੇ ਮੁਲਕਾਂ ਦੇ ਨੇ। अच्छा दोस्तों, मैं औरंगजेब बेग और अभी मौजूद है गुरुद्वारा साहब डेरा साहब और महाराजा रणजीत सिंह की जो समाध है ये पीछे मौजूद है। और अभी हम दौरा कर रहे हैं जी डेरा साहब गुरुद्वारा का। चले आपको विजिट करवाते हैं। यहाँ बहुत सारे वैसे भी जत्थे आए हुए हैं, यात्री आए हुए हैं पूरी दुनिया से और देखते हैं माहौल कैसा है यहाँ का। अच्छा, महाराजा रणजीत सिंह की समाध के अंदर जाने तो पहले नाल ही सानू एक होर समाध नज़र आई है, जूम करके देखने ते की लिखा है। ਇਹ ਲਿਖਿਆ ਜੀ ਸਮਾਧੀ ਮਹਾਰਾਜਾ ਖੜਕ ਸਿੰਘ। ਲੋ ਜੀ ਹੁਣ ਚੱਲਦੇ ਆ, ਤੁਹਾਨੂੰ ਦਿਖਾ ਰਹੇ ਆ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ, ਉਹਦੇ ਅੰਦਰ ਦਾ ਮਾਹੌਲ। ਉਹਦੇ ਤੇ ਲਿਖਿਆ ਕੁਝ ਪੜ੍ਹਨੇ ਹੋ ਤੁਹਾਨੂੰ ਲੈ ਕੇ ਜਾਵਾਂਗੇ ਗੁਰਦੁਆਰਾ ਸਾਹਿਬ ਡੇਰਾ ਸਾਹਿਬ, ਜਿਹੜਾ ਕਿ ਨਾਲ ਹੀ ਇੱਕ ਬਹੁਤ ਹੀ ਪੁਰਾਣੀ ਇਮਾਰਤ ਹੋਈ ਮੌਜੂਦ ਹੈ। ਰੋਸ਼ਨਾਈ ਗੇਟ ਵੀ ਤੁਹਾਨੂੰ ਦਿਖਾਵਾਂਗੇ ਔਰ ਥੋੜੀ ਹਿਸਟਰੀ ਵੀ ਦੱਸਣੀ ਹੈ, ਠੀਕ ਹੈ ਜਨਾਬ। ਇਹ ਜੀ ਅਸੀਂ ਆ ਗਏ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਅੰਦਰ ਤੇ ਉੱਤੇ ਛੱਤ ਹੈਗੀ ਏ। ਇਹ ਬਿਲਕੁਲ ਉਹੀ ਹੈ ਪੁਰਾਣੀ। ਇਹਦੇ ਤੇ ਬੜੀ ਖੂਬਸੂਰਤ ਨਕਸ਼ਨਕਾਰ ਕੀਤੀ ਗਈ ਹੈ, ਪੱਥਰ ਲਾਏ ਗਏ ਨੇ। ਇਹ ਦੇਖੋ ਤੁਸੀਂ, ਠੀਕ ਹੈ ਨਾ। ਇਹ ਬਹੁਤ ਵੱਡੀ ਸਮਾਧ ਹੈਗੀ ਹੈ। ਇੱਥੇ ਸਿੱਖ ਯਾਤਰੀ ਆਉਂਦੇ ਨੇ ਔਰ ਆਪਣੀ ਜੋ ਵੀ ਮਜ਼ਹਬੀ ਰਸੂਮਾਤ ਨੇ ਅਦਾ ਕਰਦੇ ਨੇ। ਇਹ ਦੇਖੋ ਤੁਸੀਂ, ਪੁਰਾਣੀ ਛੱਤ ਮੁਗਲਿਆ ਤਰਜ਼, ਜਿਸ ਤਰ੍ਹਾਂ ਕਿ ਇਮਾਰਤਾਂ ਹੁੰਦੀਆਂ ਸਨ ਕਿਲੇ ਵਗੈਰਾ ਦੀਆਂ, ਉਸ ਤਰ੍ਹਾਂ ਹੀ ਇਹ ਬਣੀ ਹੋਈ ਹੈ। ਲਾਹੌਰ ਦੇ ਜਿਹੜੇ ਵੀ ਗੈਰ ਮੁਲਕੀ ਆਉਂਦੇ ਨੇ, ਖਾ ਉਹਨਾਂ ਦਾ ਤਾਲੁਕ ਸਿੱਖ ਮਜ਼ਹਬ ਨਾਲ, ਹਿੰਦੂ ਮਜ਼ਹਬ ਨਾਲ ਜਾਂ ਗੋਰੇ ਨੇ, ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਇਸ ਜਗ੍ਹਾ ਵੀ ਜ਼ਰੂਰ ਵਿਜ਼ਿਟ ਕੀਤਾ ਜਾਏ। ਤੇ ਚਲੋ ਹੁਣ ਦੂਸਰੀ ਸਾਈਡ 'ਤੇ ਚੱਲਦੇ ਹਾਂ ਔਰ ਤੁਹਾਨੂੰ ਦਿਖਾ ਦਿੰਦੇ ਹਾਂ ਗੁਰਦੁਆਰਾ ਸਾਹਿਬ ਦੀ ਇਮਾਰਤ, ਠੀਕ ਹੈ ਜਨਾਬ। ਅੱਛਾ, ਇਹ ਸਮਾਧ ਹੈਗੀ ਏ ਨੌ ਨਿਹਾਲ ਸਿੰਘ ਦੀ, ਠੀਕ ਹੈ ਜੀ। ਔਰ ਇਹਦੇ ਨਾਲ ਹੀ ਦੂਸਰੀ ਸਾਈਡ 'ਤੇ ਹੈਗੀ ਹੈ ਸਮਾਧ ਮਹਾਰਾਜਾ ਖੜਕ ਸਿੰਘ ਦੀ ਔਰ ਉਸ ਤੋਂ ਪਰਾਂ ਦੂਸਰੀ ਤਰਫ ਸਮਾਧ ਮਹਾਰਾਜਾ ਰਣਜੀਤ ਸਿੰਘ ਦੀ, ਠੀਕ ਹੈ ਨਾ। ਇਹ ਤੁਹਾਨੂੰ ਬਾਰੀ ਬਾਰੀ ਸਾਰੀਆਂ ਦਿਖਾਈ ਜਾ ਰਹੀ ਹੈ। ਇਹ ਮਹਾਰਾਜਾ ਖੜਕ ਸਿੰਘ ਦੀ ਸਮਾਧ ਹੈਗੀ ਹੈ, ਠੀਕ ਹੈ ਜੀ। ਅਤੇ ਹੁਣ ਅਸੀਂ ਜਾ ਰਹੇ ਹਾਂ ਜਨਾਬ ਜਿਹੜੀ ਗੁਰਦੁਆਰਾ ਸਾਹਿਬ ਦੀ ਇਮਾਰਤ ਹੈਗੀ ਹੈ, ਉੱਥੇ ਜਾ ਰਹੇ ਹਾਂ ਗੁਰਦੁਆਰਾ ਡੇਰਾ ਸਾਹਿਬ। ਇਹ ਦੇਖੋ ਨਾ, ਜਿਹੜਾ ਤੁਹਾਨੂੰ ਪਹਿਲੇ ਦਿਖਾਇਆ ਇਹ 'ਤੇ ਲਿਖਿਆ ਸਮਾਧ ਮਹਾਰਾਜਾ ਖੜਕ ਸਿੰਘ। ਔਰ ਇੱਥੇ ਵੀ ਬਹੁਤ ਸਾਰੇ ਯਾਤਰੀ ਇਸ ਵੇਲੇ ਮੌਜੂਦ ਹੈਗੇ ਨੇ। ਲਓ ਜੀ, ਅਸੀਂ ਪਹੁੰਚ ਗਏ ਹੁਣ ਜਿਹੜਾ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈਗੀ ਗੁਰਦੁਆਰਾ ਡੇਰਾ ਸਾਹਿਬ, ਔਰ ਇੱਥੇ ਵੀ ਯਾਤਰੀ ਮੌਜੂਦ ਹੈਗੇ ਨੇ ਔਰ ਇਹਦੀ ਹਿਸਟਰੀ ਔਰ ਤਾਰੀਖ ਦੇ ਬਾਰੇ ਵੀ ਅਸੀਂ ਕੁਝ ਜਾਣਨ ਦੀ ਕੋਸ਼ਿਸ਼ ਕਰਨੇ ਹਾਂ। ਇਹ ਸੀ ਗੁਰਦੁਆਰਾ ਸਾਹਿਬ ਦੇ ਅੰਦਰ ਦਾ ਖਸੂਸੀ ਮੰਜ਼ਰ ਤੁਹਾਨੂੰ ਦਿਖਾਇਆ ਜਾ ਰਿਹਾ ਹੈ, ਠੀਕ ਹੈ ਜਨਾਬ। ਇਹ ਜੀ ਗੁਰਮੁਖੀ ਦੇ ਵਿੱਚ ਕੁਝ ਲਿਖਿਆ ਵੀ ਹੈਗਾ। ਇਹ ਸ਼ਾਇਦ ਜਿਹੜੇ ਸੇਵਾਦਾਰ ਨੇ ਉਹਨਾਂ ਦੇ ਨਾਂ ਲਿਖੇ ਨੇ, ਕਿਉਂਕਿ ਉਦੋਂ ਜਿਹੜੇ ਸੇਵਾ ਕਰਦੇ ਸਨ ਗੁਰਦੁਆਰਾ ਦੀ, ਉਹਨਾਂ ਦੇ ਨਾਂ ਵੀ ਲਿਖੇ ਜਾਂਦੇ ਨੇ ਸਨ ਪੱਥਰਾਂ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਇਸ ਸਮੇਂ ਜਿੱਥੇ ਖਲੋਤੇ ਹੋਏ ਹਾਂ, ਇਹ ਸ਼ਹੀਦੀ ਸਥਾਨ ਆ ਸਾਡੇ ਪੰਜਵੇਂ ਗੁਰੂ, ਗੁਰੂ ਅਰਜਨ ਦੇਵ ਜੀ ਦਾ। ਇਟਸ ਮਚਸ ਮੈਮੋਰੀਅਲ ਆਫ 5th ਗੁਰੂ, ਗੁਰੂ ਅਰਜਨ ਦੇਵ ਜੀ। In 1606, it was a war period. The son of Guru Arjan Dev Ji was engaged to the daughter of Chandamal. Chandamal was a sinner and an arrogant person. He always wanted to despise Guru Gar to himself. 1606 ਜਦੋਂ ਜੰਗੀ ਦੌਰ ਚੱਲ ਰਿਹਾ ਸੀ, ਉਸ ਸਮੇਂ ਦੀ ਗੱਲ ਹੈ। ਗੁਰੂ ਅਰਜਨ ਦੇਵ ਜੀ ਦੇ ਪੁੱਤਰ ਦਾ ਰਿਸ਼ਤਾ ਚੰਦੂਮਲ ਦੀ ਧੀ ਨਾਲ ਤੈਅ ਹੋ ਗਿਆ। ਜਦੋਂ ਰਿਸ਼ਤਾ ਤੈਅ ਹੋ ਗਿਆ, ਚੰਦੂਮਲ ਜਿਹੜਾ ਸੀ ਕ੍ਰੋਧੀ ਸੀ, ਪਾਪੀ ਸੀ, ਹੰਕਾਰਿਆ ਹੋਇਆ ਸੀ, ਆਪਣੇ ਆਪ ਨੂੰ ਉੱਚਾ, ਗੁਰੂ ਘਰ ਨੂੰ ਨੀਵਾਂ ਜਾਣਦਾ ਸੀ। When their marriage got fixed, he addressed to his people that the break of the head is given to the wall. My daughter is a princess and I fixed her marriage to a poor saint. जब रिश्ता तय होया, चंदूमा ने अपनी राया अपने लोगों को कहना शुरू कर दिता, मैं चबारे दी एक मूड़े ला दी। मेरी धी जड़ी आ वो एक शहजादी आ, मैं माड़े जे गरीब नाल ओदा रिश्ता तय कर दिता। इन्ने माड़े शब्द बोले। When the followers heard Chandu's address, they realized that he is insulting and felt inferior to Guruji. ਸੰਗਤਾਂ ਨੇ ਗੱਲਾਂ ਸੁਣੀਆਂ, ਉਹਨਾਂ ਨੂੰ ਬਹੁਤ ਮਾੜੀਆਂ ਲੱਗੀਆਂ ਕਿ ਸਾਡੇ ਗੁਰੂ ਜੀ ਦੀ ਗੱਲ ਤੇ ਬੇਇੱਜ਼ਤੀ ਕਰ ਰਿਹਾ, ਆਪਣੇ ਆਪ ਨੂੰ ਉੱਚਾ, ਗੁਰੂ ਘਰ ਨੂੰ ਨੀਵਾਂ ਜਾਣ ਰਿਹਾ, ਏਡੇ ਮਾੜੇ ਸ਼ਬਦ ਸਾਡੇ ਗੁਰੂ ਜੀ ਬਾਰੇ ਬੋਲ ਰਿਹਾ।
The followers of Guruji requested to refuse the marriage proposal. Due to his arrogant and sinner attitude, he will always taunt and tease us all along until the end of the world. ਸੰਤਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ, ਤੁਸੀਂ ਇਸ ਰਿਸ਼ਤੇ ਤੋਂ ਇਨਕਾਰ ਕਰ ਦਿਓ। ਚੰਦੋਮਾਲ ਜਿਹੜਾ ਕਰੋਧੀ ਹੈ, ਪਾਪੀ ਹੈ, ਹੰਕਾਰਿਆ ਹੋਇਆ, ਰਹਿੰਦੀ ਦੁਨੀਆ ਤੱਕ ਸਾਨੂੰ ਇਸ ਗੱਲ ਦੇ ਤਾਣੇ ਤੇ ਤੰਜ਼ ਮਿਲਦੇ ਰਹਿਣਗੇ। ਗੁਰੂ ਜੀ refused the marriage proposal. ਗੁਰੂ ਜੀ ਨੇ ਇਸ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ। ਜਦੋਂ ਗੁਰੂ ਜੀ ਨੇ ਇਸ ਰਿਸ਼ਤੇ ਤੋਂ ਇਨਕਾਰ ਕੀਤਾ, it directly hit his power. By that time he was ruler Jahangir's minister. ਉਸ ਵੇਲੇ ਜਿਹੜਾ ਬਾਦਸ਼ਾਹ ਸੀ ਜਹਾਂਗੀਰ ਚੰਦੂਮਾਲ ਉਹਦਾ ਪੈਰੋਕਾਰ ਸੀ, ਇਹ ਉਹਦੀ ਪਾਵਰ ਤੇ ਡਾਇਰੈਕਟ ਹਿੱਟ ਹੋਇਆ ਸੀ। He tried to convince his son who lived in Delhi. After his rejection, he started physically violence on Guru Ji. ਉਹਨੇ ਕੋਸ਼ਿਸ਼ ਕੀਤੀ ਸਾਡੇ 6ਵੇਂ ਗੁਰੂ ਹਰਗੋਬਿੰਦ ਜੀ ਨੂੰ ਇਸ ਰਿਸ਼ਤੇ ਤੋਂ ਮਨਾਉਣ ਲਈ। ਜਦੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਤੇ ਉਹਨਾਂ ਨੇ ਕਿਹਾ ਮੇਰੇ ਪਿਤਾ ਨੇ ਨਹੀਂ ਹਾਂ ਕੀਤੀ, ਮੈਂ ਉਹਨੂੰ ਨਾ ਹਾਂ ਕਰਨ ਵਾਲਾ। ਉਹਨੇ ਗੁਰੂ ਜੀ ਨੂੰ ਵਸੀਅਤ ਦੇਣੇ ਸ਼ੁਰੂ ਕਰ ਦਿੱਤੇ। Near their haveli in Mochi Gate, where he started physically tortured by throwing hot sand on his head and body. ਇੱਥੇ ਇੱਕ ਹਵੇਲੀ ਆ ਮੋਚੀ ਗੇਟ, ਜਿੱਥੇ ਉਹਨੇ ਗੁਰੂ ਜੀ ਦੇ ਉੱਤੇ ਤਪਦੀ ਹੋਈ ਜਿਹੜੀ ਰੇਤ ਆ ਪਹਿਲਾਂ ਗੁਰੂ ਜੀ ਦੇ ਸਿਰ ਤੇ ਸੁੱਟੀ, ਫਿਰ ਉਹਨਾਂ ਦੇ ਜਿਸਮ ਤੇ ਸੁੱਟੀ। He made to sit on a hot plate for 72 hours. 72 ਘੰਟੇ ਵਾਸਤੇ ਗੁਰੂ ਜੀ ਨੂੰ ਤਪਦੀ ਹੋਈ ਤਵੀ ਦੇ ਉੱਤੇ ਬਿਠਾਏ ਰੱਖਿਆ। He did not stop here. He used to throw and boil hot water on him, by which his skin got burned and the ulcer people out after all his violence. ਉਹਦਾ ਕ੍ਰੋਧ, ਉਹਦਾ ਹੰਕਾਰ ਇੱਥੇ ਨਹੀਂ ਰੁਕਿਆ। ਉਹਨੇ ਗੁਰੂ ਜੀ ਦੇ ਉੱਤੇ ਉਬਲਦਾ ਹੋਇਆ ਪਾਣੀ ਰੋੜਿਆ, ਗੁਰੂ ਜੀ ਨੂੰ ਉਬਲਦੀਆਂ ਹੋਈਆਂ ਡੇਕਾਂ ਦੇ ਵਿੱਚ ਪਾਇਆ। ਉਸ ਸਮੇਂ ਗੁਰੂ ਜੀ ਦਾ ਪੂਰਾ ਜਿਸਮ ਜਿਹੜਾ ਸੀ ਉਹ ਜਲ ਚੁੱਕਿਆ ਸੀ। पूरा जिसम छनी हो गया सी, पूरे जिसम ते शाले निकल आए सन। At that time, Hazrat Mian Mir asked loudly, Guruji, if you allow me, if you order me, I will destroy, I will banish Delhi and Lahore. ਉਸ ਵੇਲੇ ਹਜ਼ਰਤ ਮੀਆਂ ਮੀਰ ਨੂੰ ਉੱਚੀ ਆਵਾਜ਼ ਲਾ ਕੇ ਕਿਹਾ, ਗੁਰੂ ਜੀ ਮੈਨੂੰ ਹੁਕਮ ਦਿਓ, ਮੈਨੂੰ ਇਜਾਜ਼ਤ ਦਿਓ, ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਵਜਾ ਦਿਆਂ। But Guruji said, तेरा किया मिठा लागे, हर नाम पदारथ नानक मांगे. I am happy with God's will. I don't want to show any miracle or wonder over here. ਗੁਰੂ ਜੀ ਨੇ ਕਿਹਾ ਮੈਂ ਰੱਬ ਦੀ ਰਜ਼ਾ ਚ ਰਾਜ਼ੀ ਹਾਂ, ਮੈਂ ਇੱਥੇ ਕੋਈ ਕਰਾਮਾਤ ਕੋਈ ਕ੍ਰਿਸ਼ਮਾਤ ਨਹੀਂ ਵਿਖਾਉਣਾ ਚਾਹੁੰਦਾ। ਚੰਦੂਮਾਲ asked Akau's skull which healed all the wounds in his body, but Guruji denied. Guruji refused just because he didn't want to kill any animal. It was a big sin. ਗੁਰੂ ਜੀ ਨੇ ਕਿਹਾ ਕਿ ਉਹਨਾਂ ਨੂੰ ਪੇਸ਼ਕਸ਼ ਕੀਤੀ ਗਈ। ਚੰਦੂਮਾਲ ਨੇ ਕਿਹਾ ਕਿ ਤੁਹਾਨੂੰ ਇੱਕ ਗਾਇ ਦੀ ਖਲ ਜਿਹੜੀ ਆ ਚਮੜੀ ਜਿਹੜੀ ਆ ਤੁਹਾਡੇ ਜਿਸਮ ਨਾਲ ਸੀ ਦੇਣੇ, ਜਿਹਦੇ ਕਰਕੇ ਤੁਹਾਡੇ ਜਿਸਮ ਦੇ ਜਿੰਨੇ ਛਾਲੇ ਆ ਉਹ ਭਰ ਜਾਣਗੇ। ਉਹ ਇਸ ਦੀ ਪੇਸ਼ਕਸ਼ ਨਹੀਂ ਸੀ ਕਰ ਰਿਹਾ ਕਿਉਂਕਿ ਉਹਨੂੰ ਸਾਡੇ ਗੁਰੂ ਜੀ ਤੇ ਦਇਆ ਆ ਗਈ ਸੀ, ਜਾਂ ਉਹਦੇ ਮਨ ਨੇ ਮੰਨ ਲਿਆ ਹੋਏ ਕਿ ਇਹ ਸਾਡੇ ਗੁਰੂ ਜੀ ਨੇ। ਉਹ ਗੁਰੂ ਜੀ ਨੂੰ ਹੋਰ ਤਸੀਹੇ ਦੇਣਾ ਚਾਹੁੰਦਾ ਸੀ। ਜਦੋਂ ਕਿਸੇ ਗਾਂ ਦੀ ਜਾਂ ਕਿਸੇ ਵੀ ਜਾਨਵਰ ਦੀ ਖਲ ਸਾਡੇ ਮਾੜੇ ਜਿਹੇ ਜ਼ਖਮ ਤੇ ਲੱਗਦੀ ਆ, ਆਪਾਂ ਉਹ ਤਕਲੀਫ ਬਰਦਾਸ਼ਤ ਨਹੀਂ ਕਰ ਸਕਦੇ। ਸਾਡੇ ਇਹ ਸ਼ਬਦ ਹੁੰਦੇ ਆ ਕਿ ਪਰਮਾਤਮਾ ਜਾਂ ਤਾਂ ਸਾਡੀ ਜਾਨ ਲੈ ਲਾ, ਇਸ ਤਕਲੀਫ ਨੂੰ ਸਾਡੇ ਤੋਂ ਦੂਰ ਕਰ ਦੇ। ਉਹ ਗੁਰੂ ਜੀ ਨੂੰ ਹੋਰ ਤਸੀਹੇ ਦੇਣਾ ਚਾਹੁੰਦਾ ਸੀ। ਆਫਟਰ ਦੈਟ ਚੰਦੂਮਾਲ asked Guruji's last wish. Guruji said, I want to take a bath in Ravi river. ਗੁਰੂ ਜੀ ਨੇ ਕਿਹਾ ਮੈਂ ਰਾਵੀ ਚ ਇਸ਼ਨਾਨ ਕਰਨਾ ਚਾਹੁੰਦਾ ਵਾਂ। He went into the Ravi river and never come back again. ਗੁਰੂ ਜੀ ਰਾਵੀ ਚ ਗਏ, ਪਹਿਲਾ ਡੋਬਾ ਲਾਇਆ, ਦੂਜਾ ਡੋਬਾ ਇੱਥੇ ਲਾਇਆ। ਗੁਰੂ ਜੀ ਇੱਥੇ ਅਲੋਪ ਹੋ ਗਏ। ਪਹਿਲਾ ਰਾਵੀ ਇੱਥੋਂ ਚੱਲਦਾ ਸੀ, ਹੁਣ ਇੱਥੋਂ 2.5 ਕਿਲੋਮੀਟਰ ਦੂਰ ਚਲਾ ਗਿਆ। ਸਮੇਂ ਅਨੁਸਾਰ ਜਿਹੜਾ ਸਮੁੰਦਰ ਹੁੰਦਾ, ਦਰਿਆ ਹੁੰਦਾ, ਆਪਣਾ ਭਾਵ ਚੇਂਜ ਕਰ ਲੈਂਦਾ, ਆਪਣੀ ਡਾਇਰੈਕਸ਼ਨ ਚੇਂਜ ਕਰ ਲੈਂਦਾ। ਰਾਵੀ ਆਲਮੋਸਟ ਹੁਣ ਸੁੱਕ ਗਿਆ ਹੈ। ਜਦੋਂ ਗੁਰੂ ਜੀ ਇੱਥੇ ਅਲੋਪ ਹੋਏ in 1619, Guru Hargobind Ji came here with family and made one right here and named it Gurdwara Dera Sahib. 1619 ਦੇ ਵਿੱਚ ਸਾਡੇ 6ਵੇਂ ਗੁਰੂ ਅਰਜਨ ਦੇਵ ਜੀ ਦੇ ਜਿਹੜੇ ਪੁੱਤਰ ਨੇ ਉਹ ਇੱਥੇ ਆਏ। ਉਹਨਾਂ ਨੇ ਕੱਚਾ ਥੜਾ ਬਣਾਇਆ, ਨਾਂ ਦਿੱਤਾ ਇਸ ਗੁਰਦੁਆਰੇ ਨੂੰ ਗੁਰਦੁਆਰਾ ਡੇਰਾ ਸਾਹਿਬ। ਆਫਟਰ ਦੈਟ in 1834 ਮਹਾਰਾਜਾ ਰਣਜੀਤ ਸਿੰਘ ਐਰਾ ਹੀ ਵਰਕਡ ਔਨ ਦਿਸ ਗੁਰਦੁਆਰਾ। ਉਹਨਾਂ ਤੋਂ ਬਾਅਦ 1834 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜਿਹੜੇ ਨੇ ਉਹਨਾਂ ਨੇ ਇਸ ਗੁਰਦੁਆਰੇ ਦੇ ਉੱਤੇ ਕੰਮ ਕੀਤਾ। ਇਹ ਜਿੰਨਾ ਤੁਸੀਂ ਮਿਰਰ ਵਰਕ ਦੇਖ ਰਹੇ ਹੋ, ਵੁਡਨ ਵਰਕ ਦੇਖ ਰਹੇ ਹੋ, ਇਹ ਉਸ ਸਮੇਂ ਦਾ ਹੋਇਆ ਪਿਆ। ਤੁਸੀਂ ਦੇਖੋਗੇ ਕੰਧਾਂ ਦੇ ਥਾਂ ਨਾਂ ਲਿਖੇ ਹੋਏ ਆ, ਸੇਵਾਕਾਰ ਆਪਣੇ ਆਪਣੇ ਨਾਂ ਲਿਖਾਏ ਹੋਏ ਆ। ਉਸ ਸਮੇਂ ਦਾ ਟ੍ਰੈਂਡ ਸੀ ਕਿ ਜਿਹੜਾ ਵੀ ਤੇ ਸੇਵਾ ਕਰਦਾ ਸੀ, ਜਿਹੜਾ ਸੇਵਾ ਕਰਾਉਂਦਾ ਸੀ, ਉਹ ਆਪਣਾ ਨਾਂ ਨਾਲ ਮੈਂਸ਼ਨ ਕਰ ਦਿੰਦਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ।